ਅਸਲ ਵਿੱਚ ਉਹਨਾਂ ਦਾ ਏਜੰਡਾ ਇਹ ਹੈਗਾ ਕਿ ਸਿੱਖਾਂ ਕੋਲੋਂ ਜੇ ਖਾਲਿਸਤਾਨ ਛਡਵਾਉਣਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਇਹੋ ਜਿਹਾ ਮਾਹੌਲ ਸਿਰਜ ਸਕਦੇ ਹਾਂ ਕਿ ਜਿਹੜੇ ਖਾਲਿਸਤਾਨੀ ਨੇ ਸਿੱਖ ਉਹਨਾਂ ਨੂੰ ਲੋਕ ਕਹਿਣ, ਆਮ ਸਿੱਖ ਜਗਤ ਕਵੇ ਕਿ ਹੁਣ ਤਾਂ ਜੀ ਖਾਲਿਸਤਾਨ ਦੀ ਲੋੜ ਹੀ ਨਹੀਂ ਰਹੀ। ਆ ਦੇਖੋ ਸਾਰੇ ਮਸਲੇ ਤਾਂ ਆਪਣੇ ਮੋਟੇ-ਮੋਟੇ ਇਹਨਾਂ ਨੇ ਹੱਲ ਕਰਤੇ। ਹੁਣ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਨੇ ਜਾਂ ਉਸ ਵੇਲੇ 1982 83 84 ਵਿੱਚ ਜੋ ਮਾਹੌਲ ਉਹਦੇ ਬਾਰੇ ਉਹਨੇ ਆਪ ਅਡਵਾਨੀ ਨੇ ਕਿਤਾਬ ਲਿਖੀ ਆ, ਉਹਦੇ 'ਚ ਸਾਰੀਆਂ ਗੱਲਾਂ ਵੀ ਲਿਖੀ ਤੇ ਇਹ ਗੱਲਾਂ ਹੈ ਵੀ ਸੱਚੀਆਂ ਸੀ। ਪਰ ਵਿਰਸਾ ਸਿੰਘ ਬਲਟੋਹਾ ਜਿਹੜਾ ਸੀ ਉਹ ਉਸ ਵੇਲੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਰਿਹਾ ਸੀ। ਜਿਹੜੀ ਆ ਡੇਰਾ ਸਰਸਾ ਵਾਲੀ ਗੱਲ ਆ, ਵਿਰਸਾ ਸਿੰਘ ਬਲਟੋਹਾ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕਿਹਾ ਕਿ ਕਾਂਗਰਸ ਦੇ ਆ ਜਿਹੜੇ ਲੀਡਰ ਨੇ ਇਹਨਾਂ ਨੇ ਡੇਰਾ ਸਰਸੇ ਵਾਲਿਆਂ ਦੀ ਨਾਮ ਚਰਚਾ 'ਚ ਜਾ ਕੇ ਬਹੁਤ ਮਾੜਾ ਕੀਤਾ ਤੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ। ਇਹੋ ਜਿਹੇ ਹੰਢੇ ਵਰਤੇ ਬੰਦੇ ਜਿਹੋ ਜਿਹਾ ਵਿਰਸਾ ਸਿੰਘ ਬਲਟੋਹਾ ਬਾਦਲ ਦਲ ਨੂੰ ਲੱਭਿਆ ਹੋਇਆ, ਉਵੇਂ ਦੇ ਸਰਸੇ ਵਰਗੇ ਰਾਹੀਂ ਜਾਂ ਹੋਰ ਇਹੋ ਜਿਹੇ ਬੰਦਿਆਂ ਰਾਹੀਂ ਟਰੈਕ ਬੜੇ ਭਾਜਪਾ ਖੇਡ ਸਕਦੀ ਆ। ਉਹ ਇਹ ਲੱਗਣ ਲਾ ਦੇਣਗੇ ਕਿ ਜੀ ਭਾਜਪਾ ਵਰਗੀ ਪੰਥਕ ਪਾਰਟੀ ਤਾਂ ਕੋਈ ਹੋ ਹੀ ਨਹੀਂ ਸਕਦੀ। ਇਹ ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਕਰਦਾ ਜੀ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਸੀ ਮਹੀਨਾ ਕੁ ਪਹਿਲਾਂ, ਤੇ ਉਦੋਂ ਇਉਂ ਲੱਗਦਾ ਸੀ ਵੀ ਜੇ ਵੋਟਾਂ ਪੈ ਜਾਣ ਤਾਂ ਬੀਜੇਪੀ ਦਾ ਬਹੁਤ ਬੁਰਾ ਹਾਲ ਹੋ। ਪਰ ਪਿਛਲੇ 15-20 ਦਿਨ ਤੋਂ ਜਦੋਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਾਲੇ ਕਾਨੂੰਨ ਜਿਹੜੇ ਖੇਤੀ ਵਾਲੇ ਸੀ ਉਹ ਰੱਦ ਕਰਨ ਦਾ ਐਲਾਨ ਕੀਤਾ ਤੇ ਬਾਅਦ ਵਿੱਚ ਜੋ ਮਾਹੌਲ ਬਣਿਆ ਉਹਦਾ ਅਸਰ ਬੜਾ ਸਾਫ਼ ਦਿਖ ਰਿਹਾ। ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਇਹ ਵਾਪਰੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਮਨਜਿੰਦਰ ਸਿੰਘ ਸਰਸਾ ਤੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਇੱਕ ਤਰੀਕੇ ਨਾਲ ਚੜਾ ਕੇ ਉਹ ਭਾਜਪਾ 'ਚ ਚਲੇ ਗਿਆ। ਆਮ ਹਾਲਾਤ ਹੁੰਦੇ ਉਹ ਏਦਾਂ ਨਹੀਂ ਸੀ ਹੋਣਾ, ਪਰ ਕੱਲਾ ਮਨਜਿੰਦਰ ਸਿੰਘ ਸਰਸਾ ਨਹੀਂ, ਹੋਰ ਵੀ ਬੜੀ ਵੱਡੀ ਕਤਾਰ ਜਿਹੜੀ ਆ ਉਹ ਇਸ ਵੇਲੇ ਦਿਖ ਰਹੀ ਆ ਜਿਹੜੀ ਬੀਜੇਪੀ ਨਾਲ ਭੁਗਤਣ ਨੂੰ, ਬੀਜੇਪੀ ਦੇ ਨਾਲ ਖੜਨ ਨੂੰ ਤਿਆਰ ਬਰ ਤਿਆਰ ਹੈ। ਜਿਹੜਾ ਦਿਖਦਾ ਸਿੱਧਾ ਸਿੱਧਾ ਬੀਜੇਪੀ ਦੇ ਹੱਕ ਵਿੱਚ ਗਿਆ ਬੰਦਾ, ਉਹਦੀ ਤਾਂ ਸਾਰਿਆਂ ਨੂੰ ਗੱਲ ਸਾਹਮਣੇ 'ਚ ਦਿਖ ਪੈਂਦੀ ਆ, ਪਰ ਇੱਕ ਚੀਜ਼ ਉਹ ਵੀ ਹੁੰਦੀ ਆ ਜਿਹੜੀ ਆਪਾਂ ਨੂੰ ਮਹਿਸੂਸ ਹੋ ਰਹੀ ਹੁੰਦੀ ਆ ਪਰ ਉਹ ਦਿਖ ਨਹੀਂ ਰਹੀ ਹੁੰਦੀ। ਇਸ ਵੇਲੇ ਬੀਜੇਪੀ ਦੇ ਹੱਕ ਵਿੱਚ ਕਾਫੀ ਜ਼ਿਆਦਾ ਲੋਕਾਂ ਦੇ ਕੋਲੇ ਦਲੀਲਾਂ ਨੇ, ਸਿਆਸੀ ਖੇਤਰ ਵਿੱਚ ਵਿਚਰਨ ਵਾਲਿਆਂ ਕੋਲੇ ਬਹੁਤ ਜ਼ਿਆਦਾ ਦਲੀਲਾਂ ਨੇ। ਉਹ ਕਹਿੰਦੇ ਆ ਵੀ ਜਿਹੜੇ ਸਿੱਖਾਂ ਦੇ ਮਸਲੇ ਨੇ, ਜਿਵੇਂ ਮਨਜਿੰਦਰ ਸਿੰਘ ਸਰਸੇ ਨੇ ਗੱਲ ਛੇੜੀ ਆ, ਹੁਣ ਹੋਰ ਵੀ ਐਡਵੋਕੇਟ ਨਵੇਂ ਪੈਦਾ ਹੋਣਗੇ ਜਿਹੜੇ ਇਹ ਭਗਵੇਂ ਬ੍ਰਿਗੇਡ ਦੇ ਉਸ ਏਜੰਡੇ ਬਾਰੇ ਤਾਂ ਗੱਲ ਨਹੀਂ ਕਰਨਗੇ ਜਿਹੜਾ ਪੰਥ ਨੂੰ ਜਾਂ ਸਾਨੂੰ ਪੰਥ ਦਰਦੀਆਂ ਨੂੰ ਹਰ ਵੇਲੇ ਚੇਤੇ ਰੱਖਣਾ ਪੈਂਦਾ ਕਿ ਅਸਲ ਵਿੱਚ ਉਹਨਾਂ ਦਾ ਏਜੰਡਾ ਇਹ ਹੈਗਾ ਕਿ ਸਿੱਖਾਂ ਕੋਲੋਂ ਜੇ ਖਾਲਿਸਤਾਨ ਛਡਵਾਉਣਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਇਹੋ ਜਿਹਾ ਮਾਹੌਲ ਸਿਰਜ ਸਕਦੇ ਹਾਂ ਕਿ ਜਿਹੜੇ ਖਾਲਿਸਤਾਨੀ ਨੇ ਸਿੱਖ ਉਹਨਾਂ ਨੂੰ ਲੋਕ ਕਹਿਣ, ਆਮ ਸਿੱਖ ਜਗਤ ਕਵੇ ਕਿ ਹੁਣ ਤਾਂ ਜੀ ਖਾਲਿਸਤਾਨ ਦੀ ਲੋੜ ਹੀ ਨਹੀਂ ਰਹੀ। ਆ ਦੇਖੋ ਸਾਰੇ ਮਸਲੇ ਤਾਂ ਆਪਣੇ ਮੋਟੇ-ਮੋਟੇ ਇਹਨਾਂ ਨੇ ਹੱਲ ਕਰਤੇ। ਸੋ ਇਸ ਤਰੀਕੇ ਦੀਆਂ ਗੱਲਾਂ ਦਾ ਜਿਹੜਾ ਇਸ ਤਰੀਕੇ ਦੇ ਮਾਹੌਲ ਦਾ ਜਿਹੜਾ ਬਣਾਉਣ ਦੀ ਪ੍ਰਕਿਰਿਆ, ਉਹਦੇ ਤਹਿਤ ਹੁਣ ਇਹੋ ਜਿਹੇ ਬੰਦੇ ਜਿਹੜੇ ਘੈਂਟ ਹੋਣ, ਜਿਹੜੇ ਬੋਲਣਾ ਚੱਲਣ ਨੂੰ ਬੇਬਾਕ ਹੋਣ, ਇਹੋ ਜਿਹੇ ਬੰਦਿਆਂ ਦੀ ਬੀਜੇਪੀ ਨੂੰ ਬੜੀ ਲੋੜ ਹੈ। ਤੇ ਇੱਥੇ ਸਿਆਸੀ ਖੇਤਰ ਦੇ ਵਿੱਚ ਇਹੋ ਜਿਹੇ ਬੰਦਿਆਂ ਦੀ ਘਾਟ ਕੋਈ ਨਹੀਂ ਹੁੰਦੀ ਜਿਹੜੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾਉਣ ਦੀ ਕਲਾ ਦੇ ਮਾਹਿਰ ਹੁੰਦੇ। ਮੈਂ ਇੱਥੇ ਇੱਕ ਗੱਲ ਪ੍ਰਸੰਗ ਵਜੋਂ ਗੱਲ ਸਮਝਾਉਣ ਲਈ ਦੱਸਣੀ ਚਾਹੁੰਦਾ ਕਿ ਬਾਦਲ ਦਲ ਦੇ ਵਿੱਚ ਇੱਕ ਆਗੂ ਆ ਸਰਦਾਰ ਵਿਰਸਾ ਸਿੰਘ ਬਲਟੋਹਾ। ਸਰਦਾਰ ਵਿਰਸਾ ਸਿੰਘ ਬਲਟੋਹਾ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦੇ ਵਿੱਚ ਉਦੋਂ ਮੋਢੀਆਂ ਦੇ ਵਿੱਚੋਂ ਹੁੰਦਾ ਸੀ। ਕਈ ਉਦੋਂ ਮੁਕੱਦਮੇ ਜਿਹੜੇ ਆ, ਕਤਲ ਤੱਕ ਦੇ ਕੇਸ ਜਿਹੜੇ ਆ ਉਹ ਬਣੇ ਆ।
ਇਹ ਖਾਲਿਸਤਾਨੀ ਪੰਥਕ ਲਹਿਰ ਦਾ, ਖਾੜਕੂ ਲਹਿਰ ਦਾ ਹਿੱਸਾ ਰਹੇ ਇਸ ਸ਼ਖਸੀਅਤ ਨੇ, ਇਸ ਬੰਦੇ ਨੇ ਬਾਅਦ ਵਿੱਚ ਬਾਦਲ ਦਲ ਜੁਆਇਨ ਕਰ ਲਿਆ, MLA ਬਣਿਆ, ਕਾਫੀ ਜ਼ਿਆਦਾ ਵੱਡੀਆਂ ਪੋਸਟਾਂ ਮਾਰੀਆਂ। तो इस वेले भी वो पूरी तरह सियासत ਵਿੱਚ ਜਿਹੜਾ ਹੈਗਾ ਸਰਗਰਮ। ਬਹੁਤੀ ਵਾਰ ਮੀਡੀਆ ਚੈਨਲਾਂ ਦੇ ਉੱਤੇ ਬਾਦਲ ਦਲ ਦਾ ਪੱਖ ਪੇਸ਼ ਕਰਨ ਕਰਾਉਣ ਲਈ ਵਿਰਸਾ ਸਿੰਘ ਬਲਟੋਹਾ ਨੂੰ ਮੂਹਰੇ ਕੀਤਾ ਜਾਂਦਾ। ਜਦੋਂ ਬੀਜੇਪੀ ਨਾਲ ਗੱਠਜੋੜ ਸੀਗਾ, ਉਦੋਂ ਜੇ ਕੋਈ ਚੈਨਲਾਂ ਦੇ ਉੱਤੇ ਇਹ ਗੱਲ ਕਰਦਾ ਸੀਗਾ ਕਿ ਜੀ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਤੁਸੀਂ ਰਹੇ ਹੋ, ਤੇ ਅਡਵਾਨੀ ਜਿਹੜਾ ਬੀਜੇਪੀ ਦਾ ਵੱਡਾ ਲੀਡਰ ਆ, ਉਹ ਕਹਿੰਦਾ ਹੁੰਦਾ ਸੀਗਾ ਵੀ ਇਹ ਤਾਂ ਰਾਖਸ਼ ਆ, ਮਹਿਖਾਸੁਰ, ਪਤਾ ਨਹੀਂ ਕੀ ਉਹਨੇ ਆਪਦੀ ਕਿਤਾਬ 'ਚ ਲਿਖਿਆ ਹੋਇਆ ਉਹਦੇ ਬਾਰੇ, ਤੇ ਉਹ ਟੁੱਟ ਕੇ ਪੈ ਜਾਂਦਾ ਸੀਗਾ ਵੀ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਬਿਲਕੁਲ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੁੰਦਾ। ਜੇ ਕੋਈ ਬਲਟੋਹਾ ਨੂੰ ਇਹ ਕਹਿੰਦਾ ਸੀਗਾ ਵੀ ਜੀ ਉਹਦੀ ਆਪਦੀ ਕਿਤਾਬ 'ਚ ਲਿਖਿਆ ਹੋਇਆ ਵਾ ਵੀ ਅਸੀਂ ਇਹ ਜਿਹੜਾ ਇੰਦਰਾ ਮਾਂ, ਇਹਨੂੰ ਅਸੀਂ ਦੁਰਗਾ ਕਹਿੰਦੇ ਹੁੰਦੇ ਸੀ, ਅਸੀਂ ਕਿਹਾ ਵੀ ਇਹ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ, ਅਸੀਂ ਜ਼ੋਰ ਪਾ ਕੇ ਕਰਾਇਆ ਜਾਂਦਾ ਤਾਂ ਇਹ ਕੰਮ ਕਰਦੀ ਨਹੀਂ ਸੀ। ਤਾਂ ਜਦੋਂ ਇਹ ਗੱਲਾਂ ਕਹਿਣੀਆਂ ਤਾਂ ਵਿਰਸਾ ਸਿੰਘ ਬਲਟੋਹਾ ਨੇ ਕਹਿਣਾ ਕਿ ਇਹ ਗੱਲਾਂ ਹੋਈਆਂ ਹੀ ਨਹੀਂ, ਇਹ ਗੱਲਾਂ ਬਿਲਕੁਲ ਝੂਠੀਆਂ ਨੇ, ਬੜਾ ਮਤਲਬ ਏਦਾਂ ਦੀਆਂ ਗੱਲਾਂ ਹੋਣੀਆਂ। ਹੁਣ ਗੱਲ ਇਹ ਆ ਕਿ ਜਿਹੜੀ ਬੀਜੇਪੀ ਨੇ ਜਾਂ ਉਸ ਵੇਲੇ 1982, 83, 84 ਵਿੱਚ ਜੋ ਮਾਹੌਲ, ਉਹਦੇ ਬਾਰੇ ਉਹਨੇ ਆਪ ਅਡਵਾਨੀ ਨੇ ਕਿਤਾਬ ਲਿਖੀ ਆ, ਉਹਦੇ 'ਚ ਸਾਰੀਆਂ ਗੱਲਾਂ ਵੀ ਲਿਖੀਆਂ ਤੇ ਇਹ ਗੱਲਾਂ ਹੈ ਵੀ ਸੱਚੀਆਂ ਸੀ। ਪਰ ਵਿਰਸਾ ਸਿੰਘ ਬਲਟੋਹਾ ਜਿਹੜਾ ਸੀ, ਉਹ ਉਸ ਵੇਲੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਰਿਹਾ ਸੀ, ਤੇ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਵੀ ਹੁੰਦਾ ਸੀਗਾ ਕਿ ਵਿਰਸਾ ਸਿੰਘ ਬਲਟੋਹਾ ਗਲਤ ਬੋਲ ਰਿਹਾ। ਕਿਤਾਬ ਜਿਹੜੀ ਆ ਵਾਕਈ ਉਹਦੇ 'ਚ ਗੱਲਾਂ ਦਰਜ ਨੇ ਤੇ ਇਹ ਹੋਈਆਂ ਵੀ ਨੇ, ਪਰ ਉਹਨੇ ਬੇਝਿਜਕ ਹੋ ਕੇ, ਬੇਧੜਕ ਹੋ ਕੇ ਆਪਦਾ ਜਿਹੜਾ ਸੀ ਬਾਜਾ ਵਜਾਈ ਜਾਣਾ ਵੀ ਮੈਂ ਤਾਂ ਜੀ ਇਸ ਗੱਲ ਨੂੰ ਮੰਨਦਾ ਹੀ। ਹੁਣ ਜਦੋਂ ਬੀਜੇਪੀ ਤੇ ਬਾਦਲ ਦਲ ਦੇ ਸੰਬੰਧ ਜਿਹੜੇ ਨੇ ਉਹ ਨਵੇਂ ਸਿਰੋਂ ਨਿਰਧਾਰਿਤ ਹੋਏ ਨੇ, ਜਿਹੜਾ ਹੁਣ ਆਪਸ ਵਿੱਚ ਹੀ ਕਾਟੋ ਕਲੇਸ਼ ਵਧਿਆ, ਖਾਸ ਤੌਰ ਦੇ ਉੱਤੇ ਜਦੋਂ ਮਨਿੰਦਰ ਸਿੰਘ ਸਰਸੇ ਵਾਲਾ ਕਾਂਡ ਵਾਪਰਿਆ, ਹੁਣ ਬਾਦਲ ਦਲ ਦੇ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਲੀਡਰਾਂ ਨੇ ਉਹ ਗੱਲਾਂ ਕੱਢ ਲੈਂਦੀਆਂ ਕਿ ਜੀ ਇਹ ਤਾਂ ਉਹੀ ਸਰਸਾ ਜੀ ਤੁਸੀਂ ਭੁੱਲ ਗਏ, ਇਹ ਤਾਂ ਉਹ ਭਾਜਪਾ ਵਾ ਜਿਹੜੀ ਗੰਗੂ ਦੀ ਰੂਹ ਆ, ਗੰਗੂ ਦੀ ਪਾਰਟੀ ਆ, ਇਹ ਤਾਂ ਜੀ ਕਸਮਾਂ ਜਿਹੜੀਆਂ ਸੀਗੀਆਂ ਖਾ ਕੇ ਮੁੱਕਰ ਗਏ ਸੀ, ਗਊ ਬਣਾ ਕੇ ਭੇਜੀ ਸੀ ਆਟੇ ਦੀ। ਬਾਦਲ ਦਲ ਦੇ ਬਹੁਤ ਸਾਰੇ ਜਿਹੜੇ ਲੋਕ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੀਜੇਪੀ ਦੇ ਖਿਲਾਫ ਇਹ ਵੀ ਲਿਖਿਆ ਕਿ ਅਡਵਾਨੀ ਨੇ ਆਪਦੀ ਕਿਤਾਬ 'ਚ ਆਹ ਲਿਖਿਆ, ਉਹ ਲਿਖਿਆ। ਉਹ ਦੇਖ ਕੇ ਬੜੀ ਹੈਰਾਨੀ ਆਉਂਦੀ ਹੈ ਕਿ ਜਦੋਂ ਤਾਂ ਆਪਸੀ ਸਾਂਝ ਸੀ, ਉਦੋਂ ਅਕਾਲੀ ਦਲ ਦੇ ਲੀਡਰ ਖਾਸ ਤੌਰ ਤੇ ਵਿਰਸਾ ਸਿੰਘ ਬਲਟੋਹਾ ਇਹ ਧੜੱਲੇ ਨਾਲ ਉਸ ਕਿਤਾਬ ਨੂੰ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰੀ ਰੱਖਦੇ ਸੀ। ਹੁਣ ਜਦੋਂ ਵਿਗੜ ਗਈ ਤਾਂ ਉਹੀ ਗੱਲਾਂ ਜਿਹੜੀਆਂ ਸਾਰਾ ਪੰਥਕ ਸਰਕਲ, ਸਾਰੇ ਆਪਾਂ ਕਹਿੰਦੇ ਆ, ਉਹਨਾਂ ਗੱਲਾਂ ਦੀ ਕਹਾਣੀ ਛੇੜ ਕੇ ਉਹ ਕਹਿੰਦੇ ਆ ਜੀ ਇਹ ਤਾਂ ਬੜੀ ਮਾੜੀ ਪਾਰਟੀ। ਕੱਲੀ ਇਸ ਗੱਲ 'ਚ ਹੀ ਨਹੀਂ, ਜਿਹੜੀ ਆ ਡੇਰਾ ਸਰਸਾ ਵਾਲੀ ਗੱਲ ਆ, ਵਿਰਸਾ ਸਿੰਘ ਬਲਟੋਹਾ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕਿਹਾ ਕਿ ਕਾਂਗਰਸ ਦੇ ਆ ਜਿਹੜੇ ਲੀਡਰ ਨੇ, ਇਹਨਾਂ ਨੇ ਡੇਰਾ ਸਰਸੇ ਵਾਲਿਆਂ ਦੀ ਨਾਮ ਚਰਚਾ 'ਚ ਜਾ ਕੇ ਬਹੁਤ ਮਾੜਾ ਕੀਤਾ ਤੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ। ਉਹਦੀ ਗੱਲ ਇਹ ਬਿਲਕੁਲ ਠੀਕ ਹੈ, ਪਰ ਜਦੋਂ ਉਹਨੂੰ ਇਹ ਕਿਹਾ ਜਾਵੇ, ਪੁੱਛਿਆ ਜਾਵੇ ਬਈ ਤੁਸੀਂ, ਤੁਹਾਡੇ ਬਾਦਲ ਦਲ ਦੇ ਤਾਂ ਬਾਹਲੇ ਜ਼ਿਆਦਾ ਪਿਆਰ ਰਹੇ ਨੇ, ਜਿੰਨੇ ਜਫਰ ਜਾਲੇ ਆ ਸਿੱਖਾਂ ਨੇ ਪਿਛਲੇ 10-15 ਸਾਲਾਂ ਦੇ ਵਿੱਚ, ਜੋ ਸੰਤਾਪ ਕੱਟਿਆ, ਜੋ ਦੁੱਖ ਝੱਲਿਆ ਬਾਦਲ ਦਲ ਤੋਂ, ਉਹ ਡੇਰਾ ਸਰਸਾ ਨਾਲ ਤੁਹਾਡੀ ਯਾਰੀ ਕਰਕੇ ਹੀ ਸਾਰਾ ਕੁਝ ਵਾਪਰਿਆ, ਬਾਦਲ ਦਲ ਦੀ ਕਰਕੇ। ਸਲਾਵਤਪੁਰਾ ਕਾਂਡ, ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਡੇਰਾ ਸਰਸੇ ਵਾਲਿਆਂ ਦਾ ਜੋ ਕੁਝ ਉਹਨਾਂ ਨੇ ਕੀਤਾ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਸਲਾ, ਜਿਵੇਂ ਸਿੱਖਾਂ ਉੱਤੇ ਜ਼ੁਲਮ ਕੀਤਾ, ਡਾਂਗਾਂ ਚਲਾਈਆਂ, 2 ਸਿੱਖ ਸ਼ਹੀਦ ਕਰਤੇ, 2 ਝੂਠੇ ਤੌਰ ਤੇ ਫਸਾਏ, ਇਹ ਜਿਹੜਾ ਸਾਰਾ ਕੁਝ ਵਾਪਰਿਆ, ਆਮ ਪੰਥਕ ਲੋਕਾਂ ਨੂੰ, ਪੰਥਕ ਸੋਚ ਵਾਲਿਆਂ ਨੂੰ ਤਾਂ ਇਹੋ ਲੱਗਦਾ ਸੀ ਜਿਵੇਂ ਮੱਸੇ ਰੰਗੜ ਦਾ ਰਾਜ ਹੋਵੇ। ਉਦੋਂ ਡੇਰਾ ਸਰਸੇ ਵਾਲੇ ਜਿਹੜੇ ਸੀ, ਉਹਨਾਂ ਦੇ ਬਾਰੇ ਵਿਰਸਾ ਸਿੰਘ ਬਲਟੋਹਾ ਬਿਲਕੁਲ ਨਹੀਂ ਸੀ ਬੋਲ ਸਕਦੇ, ਕਿਉਂਕਿ ਉਦੋਂ ਪਾਰਟੀ ਦੀ ਨੀਤੀ ਇਹ ਸੀ। ਹੁਣ ਕਿਉਂਕਿ ਕਾਂਗਰਸ ਵਾਲੇ ਚਲੇ ਗਏ, ਹੁਣ ਇਹ ਗੱਲ ਅੱਜ ਵੀ ਨਹੀਂ ਉਹ ਕਹਿਣ ਨੂੰ ਰਾਜੀ ਕਿ ਜੀ ਡੇਰਾ ਸਰਸਾ ਬੜਾ ਮਾੜਾ ਜਾਂ ਭੈੜਾ, ਉਹ ਬਸ ਆ ਗੱਲ ਜੀ ਕਿ ਜੀ ਅਕਾਲ ਤਖਤ ਦੇ ਹੁਕਮਨਾਮੇ ਦੀ। ਤਾਂ ਇਹ ਸਿਆਸਤ ਜਿਹੜੀ ਆ ਉਹ ਬੜੀ ਟੇਢੀ ਚੀਜ਼ ਆ, ਕਦੋਂ ਕਿਹਨੇ ਕਿਹੜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣੀਆਂ, ਜਾਂ ਕਿਹਦੇ ਨਾਲ ਕਿਹੋ ਜਿਹੇ ਸੰਬੰਧ ਨੇ,
ਉਹ ਸਮਾਂ ਪਾ ਕੇ ਸਾਹਮਣੇ ਆਉਂਦੇ ਆ। ਜਦੋਂ ਸਮੇਧ ਸੈਣੀ ਵਾਲੀ ਗੱਲ ਜਦੋਂ ਚੱਲਦੀ ਸੀ, ਉਹਨਾਂ ਦਿਨਾਂ ਦੀ ਗੱਲ ਹੈ ਕਿ ਵਿਰਸਾ ਸਿੰਘ ਬਲਟੋਹਾ ਬੜੀ ਬੁਰੀ ਤਰ੍ਹਾਂ ਇਸ ਗੱਲ ਦੇ ਉੱਤੇ ਪੱਤਰਕਾਰਾਂ ਨੇ ਉਲਝਾ ਲਿਆ ਬਈ ਜਿਹੜਾ ਸਮੇਧ ਸੈਣੀ ਆ ਉਹਨੇ ਆਹ ਕੀਤਾ ਜੋ ਕੀਤਾ। ਖਾਸ ਤੌਰ ਦੇ ਉੱਤੇ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਦੇ ਵਿੱਚ ਜਦੋਂ ਉਹਦੇ ਭੈੜੇ ਘਟੀਆ ਤੇ ਨੀਚ ਰੋਲ ਦੀ ਸੈਣੀ ਦੇ ਦੀ ਚਰਚਾ ਹੋ ਰਹੀ ਸੀ ਕਿ ਸੈਣੀ ਨੇ ਕਿਵੇਂ ਗੁਦਾ ਵਿੱਚ ਡੰਡਾ ਦੇ ਕੇ ਉਹ ਕਤਲ ਕੀਤਾ। ਤੋ ਇਹ ਜਿਹੜੀ ਗੱਲ ਸੀ ਇਹਦੇ ਉੱਤੇ ਵਿਰਸਾ ਸਿੰਘ ਬਲਟੋਹਾ ਜਿਹੜਾ ਕਦੇ ਸੈਣੀ ਦੇ ਬਾਰੇ ਪਹਿਲਾਂ ਬੋਲਿਆ ਨਹੀਂ, ਉਦੋਂ ਫਿਰ ਕਹਿੰਦਾ ਵੀ ਜੇ ਇਹੋ ਜਿਹੇ ਬੰਦਿਆਂ ਨੂੰ ਡਿਊਟੀਆਂ ਦਿੱਤੀਆਂ, ਡੀਜੀਪੀ ਲਾਇਆ, ਫਿਰ ਸੜਕਾਂ ਤੇ ਵੀ ਤਾਈਓ ਬੈਠੇ ਆ, ਸੱਤਾ ਤੋਂ ਵੀ ਤਾਂ ਬਾਹਰ ਤਾਈਓ ਬੈਠੇ ਆ। ਸੋ ਇਹ ਜਿਹੜੇ ਸਿਆਸੀ ਭਲਵਾਨ ਹੁੰਦੇ ਆ, ਇਹਨਾਂ ਤੋਂ ਇਹ ਆਸ ਕਰਨੀ ਕਿ ਉਹ ਪੂਰਨ ਸੱਚ ਬੋਲ ਰਹੇ ਹੋਣਗੇ, ਇਹ ਝੂਠੀ ਗੱਲ ਆ। ਇਹ ਉਨੀ ਕੁ ਗੱਲ ਬੋਲਦੇ ਆ ਜਿੰਨੀ ਕੁ ਦੇ ਨਾਲ ਇਹਨਾਂ ਦੀ ਸਿਆਸਤ ਨੂੰ ਫਾਇਦਾ ਹੁੰਦਾ ਹੋ। ਹੁਣ ਜੇ ਆਪਾਂ ਇਹਦੇ ਚੋਂ ਪੰਥ ਦਾ ਫਾਇਦਾ ਲੱਭਦੇ ਫਿਰੀਏ, ਇਹ ਗੱਲ ਝੂਠੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਹੰਢੇ ਵਰਤੇ ਬੰਦੇ ਜਿਹੋ ਜਿਹਾ ਵਿਰਸਾ ਸਿੰਘ ਬਲਟੋਹਾ ਬਾਦਲ ਦਲ ਨੂੰ ਲੱਭਿਆ ਹੋਇਆ, ਉਵੇਂ ਦੇ ਸਰਸੇ ਵਰਗੇ ਰਾਹੀਂ ਜਾਂ ਹੋਰ ਇਹੋ ਜਿਹੇ ਬੰਦਿਆਂ ਰਾਹੀਂ ਟਰੈਕ ਬੜੇ ਭਾਜਪਾ ਖੇਡ ਸਕਦੀ ਆ। ਉਹ ਇਹ ਲੱਗਣ ਲਾ ਦੇਣਗੇ ਕਿ ਜੀ ਭਾਜਪਾ ਵਰਗੀ ਪੰਥਕ ਪਾਰਟੀ ਤਾਂ ਕੋਈ ਹੋ ਹੀ ਨਹੀਂ ਸਕਦੀ ਹੈਗੀ। ਗੱਲ ਹੀ ਕੋਈ ਨਹੀਂ ਜੀ। ਜਿਹੜੀ ਧਾਰਾ 25-20 ਆ ਸਿੱਖਾਂ ਦਾ ਆਇਡੈਂਟੀਟੀ ਦਾ ਮਸਲਾ, ਸਿੱਖ ਪਛਾਣ ਦਾ ਮਸਲਾ, ਉਹ ਵੀ ਅਸੀਂ ਖਤਮ ਕਰਾ ਦੇਣਾ। ਅਸੀਂ ਜੀ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਵੀ ਹੱਲ ਕਰਾ ਦੇਣਾ। ਗੁਰਦੁਆਰੇ ਜਿਹੜੇ ਨੇ ਉਹ ਆਪਾਂ ਕਾਂਗਰਸ ਦੇ ਰਾਜ ਵਿੱਚ ਲੈ ਨਹੀਂ ਸਕਦੇ। ਗੁਰਦੁਆਰਾ ਡਾਂਗਮਾਰ ਸਾਹਿਬ ਆ, ਗੁਰਦੁਆਰਾ ਕਸ਼ਮੀਰ ਦੇ ਵਿੱਚ ਮਟਨ ਵਾਲਾ, ਜਾਂ ਗਵਾਲੀਅਰ ਦਾ ਗੁਰਦੁਆਰਾ ਹਰਕੀ ਪੌੜੀ ਵਾਲਾ ਗੁਰਦੁਆਰਾ, ਜਾਂ ਜਗਨਨਾਥਪੁਰੀ ਦਾ, ਏਦਾਂ ਦੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਵੀ ਸਰਸਾ ਤਾਂ ਹੁਣੇ ਪਹਿਲਾਂ ਕਹਿਣ ਲੱਗਿਆ ਹੈ ਵੀ ਇਹ ਮਸਲੇ ਜਿਹੜੇ ਆ ਮਿਲਵਰਤਨ ਨਾਲ ਹੱਲ ਹੋਣਗੇ। ਕਹਿੰਦਾ ਸ਼ਿਲੌਂਗ ਦੇ ਜਾਂ ਅਫਗਾਨਿਸਤਾਨ ਦੇ ਸਿੱਖਾਂ ਦਾ ਮਸਲਾ ਵੀ ਉਹ ਮਤਲਬ ਭਾਜਪਾ ਨਾਲ ਮੇਲ ਮਿਲਾਪ ਕਰਕੇ ਨਹੀਂ, ਭਾਜਪਾ ਦੇ ਵਿੱਚ ਜਾ ਕੇ ਹੀ ਹੱਲ ਹੋ ਸਕਦਾ। ਹੁਣ ਇਹ ਗੱਲਾਂ ਤੋਂ ਬਾਅਦ ਵਿੱਚ ਬਹੁਤ ਸਾਰੇ ਸੱਜਣਾ ਨੇ ਇਹ ਗੱਲ ਆਖਣੀ ਸ਼ੁਰੂ ਕਰ ਦਿੱਤੀ ਆ ਕਿ ਜੇਕਰ ਉਹ ਤਾਂ ਆਪਣਾ ਕੁਝ ਬਣਦਾ ਨਹੀਂ ਤੇ ਜੇ ਏਦਾਂ ਹੀ ਬਣ ਜਾਵੇ। ਸੋ ਇਸ ਮੇਲ ਮਿਲਾਪ ਦੇ ਵਿੱਚ ਹੁਣ ਲੋਕਾਂ ਨੂੰ ਥੋੜਾ ਜਿਹਾ ਉਹੋ ਜਿਹਾ ਜਿਹੜਾ ਵਿਰੋਧ ਜਿਹੋ ਜੀ ਪਹਿਲੋਂ ਨਫ਼ਰਤ ਤੇ ਕੜੱਤਣ ਸੀਗੀ ਉਹ ਘਟਣੀ ਸ਼ੁਰੂ ਹੋ ਗਈ ਹੈ। ਅੱਜ ਅਖਬਾਰਾਂ ਦੇ ਵਿੱਚ ਬੜੀ ਇੱਕ ਸਟੇਟਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਆਈ ਆ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਜਿਹੜੀ ਇਲੈਕਸ਼ਨ ਆ ਅਗਲੀ ਜਿਹੜੀ ਲੜਨ ਜਾ ਰਹੇ ਆ ਉਹਦੇ ਵਿੱਚ ਅਸੀਂ ਭਾਜਪਾ ਨਾਲ ਤੇ ਢੀਂਡਸਾ ਤੇ ਅਸੀਂ ਤਿੰਨੇ ਰਲ ਮਿਲ ਕੇ ਮਤਲਬ ਲੜਾਂਗੇ। ਹੁਣ ਜਿਹੜੀ ਇਹ ਖਬਰ ਵਾ ਅੱਜ ਇਹਦੇ ਉੱਤੇ ਇਸ ਕਰਕੇ ਅਖਬਾਰਾਂ ਨੇ ਸਾਰਿਆਂ ਨੇ ਫਰੰਟ ਪੇਜ ਤੇ ਲਾਈ ਆ, ਅਜੀਤ, ਪੰਜਾਬੀ ਟ੍ਰਿਬਿਊਨ ਸਮੇਤ ਸਾਰੇ ਅਖਬਾਰਾਂ ਨੇ ਲਾਈ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਆਪਦੀ ਜਿਹੜੀ ਪਾਰਟੀ ਆ ਪੰਜਾਬ ਲੋਕ ਕਾਂਗਰਸ ਉਹਦੇ ਦਫ਼ਤਰ ਦਾ ਉਦਘਾਟਨ ਕੀਤਾ ਤੇ ਉੱਥੇ ਉਹਨੇ ਕਿਹਾ ਕਿ 2022 ਦੀਆਂ ਚੋਣਾਂ ਜਿਹੜੀਆਂ ਨੇ ਅਸੀਂ ਭਾਜਪਾ ਤੇ ਢੀਂਡਸਾ ਨਾਲ, ਢੀਂਡਸਾ ਗਰੁੱਪ ਜਿਹੜਾ ਹੈ ਵੀ ਅਸੀਂ ਅਕਾਲੀ ਦਲ ਜਿਹੜਾ ਢੀਂਡਸੇ ਵਾਲਾ ਹੁਣ ਵਾਲਾ ਜੀ ਰਣਜੀਤ ਸਿੰਘ ਤਲਵੰਡੀ ਵੀ ਆ, ਜਿਹਦੇ ਵਿੱਚ ਹੋਰ ਵੀ ਕਈ ਅਕਾਲੀ ਲੀਡਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਜਸਟਿਸ ਰਿਟਾਇਰਡ ਜਸਟਿਸ ਨਿਰਮਲ ਸਿੰਘ, ਨਧੜਕ ਸਿੰਘ ਬਰਾੜ, ਕਾਫੀ ਜਗਦੀਸ਼ ਸਿੰਘ ਗਰਚਾ, ਇਹ ਸਾਰੇ ਜਗਦੀਸ਼ ਸਿੰਘ ਗਰਚੇ ਹੋਣੀ ਤਾਂ ਮਾਣੇ ਹੋਣੀ ਤਾਂ ਸਭ ਨੂੰ ਪਤਾ ਹੀ ਆ ਕਿ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਰਹੇ ਨੇ। ਸੋ ਇਹ ਸਾਰੇ ਜਿਹੜੇ ਨੇ ਇਹਨਾਂ ਨਾਲ ਕਹਿੰਦੇ ਆ ਵੀ ਸਾਡਾ ਗੱਠਜੋੜ ਜਿਹੜਾ ਹੋ ਜਾਣਾ। ਇੱਥੇ ਇੱਕ ਗੱਲ ਇਹ ਆ ਕਿ ਆਪਾਂ ਸਭ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਪਦਮ ਭੂਸ਼ਣ ਜਿਹੜਾ ਸੀਗਾ ਉਹ ਅਵਾਰਡ ਭਾਜਪਾ ਨੇ ਢੀਂਡਸੇ ਨੂੰ ਪਿੱਛੇ ਜੇ ਦਿੱਤਾ ਸੀ ਤੇ ਪਿਛਲੇ ਹਫ਼ਤੇ ਭਾਰਤ ਦੇ ਗ੍ਰਹਿ ਮੰਤਰੀ ਨਾਲ ਢੀਂਡਸੇ ਦੀ, ਅਮਿਤ ਸ਼ਾਹ ਦੀ ਇੱਕ ਲੰਬੀ ਚੌੜੀ ਮੁਲਾਕਾਤ ਹੋਈ ਆ, ਜਿਹਦੇ ਤੋਂ ਬਾਅਦ ਵਿੱਚ ਗ੍ਰਹਿ ਮੰਤਰੀ ਨੇ ਵੀ ਐਲਾਨ ਕਰਤਾ ਸੀਗਾ ਵੀ ਅਸੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆ ਢੀਂਡਸੇ ਹੋਣ ਵਾਲਾ ਵੀ ਉਹਦੇ ਨਾਲ ਮੇਲ ਮਿਲਾਪ ਨਾਲ ਜਿਹੜੀਆਂ ਰਲ ਕੇ ਲੜਾਂਗੇ।
ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸ਼ਰੇਆਮ ਭਾਜਪਾ ਨਾਲ ਆਪਦੇ ਰਲ ਮਿਲ ਕੇ ਚੋਣ ਲੜਨ ਦੇ ਐਲਾਨ ਜਿਹੜੇ ਆ ਉਹ ਕਰਨੇ ਸ਼ੁਰੂ ਕੀਤੇ ਹੋਏ ਨੇ। ਆਪਾਂ ਸੋਚੋ ਕਿ ਕੀ ਪਿਛਲੇ ਸਮੇਂ 'ਚ ਜੋ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਕੈਪਟਨ ਇਹੋ ਜਿਹੀ ਗੱਲ ਕਰ ਸਕਦਾ ਸੀ? ਨਹੀਂ ਸੀ ਕਰ ਸਕਦਾ। ਕੈਪਟਨ ਜਿਹੜਾ ਸੀ ਉਹ ਜਦੋਂ ਕਾਂਗਰਸ ਵਿੱਚ ਹੁੰਦਾ ਸੀ ਉਦੋਂ ਵੀ, ਤੇ ਜੇ ਕਾਂਗਰਸ ਦਾ ਉਹ ਨਾ ਵੀ ਰਿਹਾ ਹੋਵੇ ਮੁੱਖ ਮੰਤਰੀ, ਤਾਂ ਵੀ ਉਹ ਇਹ ਗੱਲ ਨਹੀਂ ਸੀ ਕਰ ਸਕਦਾ ਜਿਹੋ ਜੀ ਅੱਜ ਕਰ ਪਾ ਰਿਹਾ ਕਿ ਮੈਂ ਤਾਂ ਭਾਜਪਾ ਨਾਲ ਚੋਣ ਰਲ ਕੇ ਲੜਨੀ। ਇਹ ਸਥਿਤੀ ਵਿੱਚ ਆਏ ਹੋਏ ਬਦਲਾਅ ਦੀ ਜਿਹੜੀ ਹੈਗੀ ਹੈ ਇੱਕ ਨਿਸ਼ਾਨੀ ਹੈ। ਪਰ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਜਦੋਂ ਇਹਦੇ ਬਾਰੇ ਸੁਖਦੇਵ ਸਿੰਘ ਢੀਂਡਸੇ ਵਾਲੀ ਧਿਰ ਦੀ ਕੱਲ ਮੀਟਿੰਗ ਹੋਈ ਆ, ਉੱਥੇ ਬਹੁਤਿਆਂ ਲੀਡਰਾਂ ਦਾ ਮਤ ਇਹ ਸੀਗਾ ਕਿ ਆਪਾਂ ਅਗਲੀ ਚੋਣ ਲੜਨੀ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਜੇ ਆਪਾਂ ਭਾਜਪਾ ਨਾਲ ਮੇਲ ਮਿਲਾਪ ਕਰ ਲਿਆ ਤਾਂ ਆਪਣਾ ਕਿਤੇ ਪੱਖ ਨਾ ਕਮਜ਼ੋਰ ਹੋ ਜੇ। ਇਸ ਕਰਕੇ ਭਾਜਪਾ ਨਾਲ ਸਿੱਧੇ ਤੌਰ ਦੇ ਉੱਤੇ ਰਲ ਕੇ ਚੋਣਾਂ ਲੜਨ ਦੀ ਬਜਾਏ ਆਪਾਂ ਕੋਈ ਹੋਰ ਰਾਹ ਲੱਭੀਏ ਜਿਹਦੇ ਨਾਲ ਆਪਾਂ ਇਹ ਚੋਣਾਂ ਜਿਹੜੀਆਂ ਨੇ ਉਹ ਭਾਜਪਾ ਦਾ ਠੱਪਾ ਲਗਾਏ ਬਗੈਰ ਲੜ ਸਕੀਏ। ਸੋ ਹੁਣ ਚਰਚਾ ਇਹ ਵੀ ਹੋ ਰਹੀ ਆ, ਜਿਹੋ ਜਿਹੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਆ, ਕਿਉਂਕਿ ਕੱਲ ਜਦੋਂ ਮੀਟਿੰਗ ਹੋਈ ਉਸ ਤੋਂ ਬਾਅਦ ਵਿੱਚ ਕੈਪਟਨ ਨੇ ਵੀ ਆਪਦੀ ਗੱਲ ਰੱਖੀ, तो ਹੁਣ ਇਹ ਚਰਚਾ ਚੱਲ ਰਹੀ ਆ ਕਿ ਭਾਜਪਾ ਢੀਂਡਸਾ ਗਰੁੱਪ ਤੇ ਕੈਪਟਨ ਅਮਰਿੰਦਰ ਸਿੰਘ ਵਾਲੀ ਪਾਰਟੀ ਉਹ ਕਹਿੰਦੇ ਆ ਵੀ ਅਸੀਂ ਹਰ ਸੀਟ ਉੱਤੇ ਜਿਹੜਾ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਦੀ ਸਮਰੱਥਾ ਵਾਲਾ ਕੈਂਡੀਡੇਟ ਹੋ ਸਾਡੇ ਤਿੰਨਾਂ ਵਿੱਚੋਂ ਅਸੀਂ ਉਹਨੂੰ ਉੱਥੋਂ ਚੋਣ ਲੜਾ ਦੇਣੀ। ਕਹਿਣ ਤੋਂ ਭਾਵ ਇਹ ਹੈਗਾ ਕਿ ਹਰ ਸੀਟ ਦੇ ਉੱਤੇ ਇਹਨਾਂ ਤਿੰਨਾਂ ਗਰੁੱਪਾਂ ਵੱਲੋਂ ਇੱਕ ਕੈਂਡੀਡੇਟ ਹੀ ਹੋਏਗਾ। ਇਹ ਸ਼ੀਟ ਸ਼ੇਅਰਿੰਗ ਲਾ ਲਓ ਜਾਂ ਐਡਜਸਟਮੈਂਟ ਲਾ ਲਓ, ਪਰ ਇਹ ਗੱਲ ਚੱਲ ਰਹੀ ਆ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੀਟਿੰਗ ਵੀ ਹੋ ਚੁੱਕੀ ਹੈ। ਅਮਿਤ ਸ਼ਾਹ ਦੀ ਮੀਟਿੰਗ ਪਹਿਲਾਂ ਹੀ ਢੀਂਡਸਾ ਸਾਹਿਬ ਨਾਲ ਹੋ ਚੁੱਕੀ ਆ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਨਾਲ ਮੀਟਿੰਗ ਜਿਹੜੀ ਆ ਉਹ ਹੋ ਚੁੱਕੀ। ਹੁਣ ਜਿਹੜਾ ਮਾਹੌਲ ਸੀਗਾ ਉਹ ਬਦਲਦਾ, ਬੜੀ ਤੇਜ਼ੀ ਨਾਲ ਬਦਲ ਰਿਹਾ। ਕਾਲੇ ਕਾਨੂੰਨ ਰੱਦ ਹੋਣ ਦੇ ਮਾਮਲੇ ਵਿੱਚ ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਨੇ ਹਜੇ ਵੀ ਸਟੈਂਡ ਇਹੀ ਰੱਖਿਆ ਹੋਇਆ ਕਿ ਜਿੰਨਾ ਟਾਈਮ ਸਾਰੇ ਜਿਹੜੇ ਮੁਕੱਦਮੇ ਦਰਜ ਹੋਏ ਨੇ ਉਹ ਰੱਦ ਨਹੀਂ ਹੁੰਦੇ ਅਸੀਂ ਨਹੀਂ ਇੱਥੋਂ ਹਿੱਲਣਾ। ਪਰ ਬਹੁਤੇ ਲੋਕਾਂ ਦੀ ਹੁਣ ਉਹੋ ਜਿਹੀ ਕੜੱਤਣ ਜਾਂ ਉਹੋ ਜਿਹਾ ਵਿਰੋਧ ਨਹੀਂ ਰਿਹਾ। ਹਾਂ, ਜਿਹੜੇ ਪੰਥਕ ਸੋਚ ਵਾਲੇ ਲੋਕ ਨੇ ਉਹਨਾਂ ਨੂੰ ਪਤਾ, ਉਹਨਾਂ ਨੂੰ ਅਹਿਸਾਸ ਆ ਕਿ ਇਹ ਜਿਹੜੀ ਸਾਰੀ ਸਿਆਸੀ ਤੌਰ ਦੇ ਉੱਤੇ ਕਾਟੋ ਕਲੇਸ਼ ਆ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਪਾਰਟੀ 'ਚ ਜਿਹੜਾ ਵਿਗਾੜ ਪਿਆ, ਉਹਨੇ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੇ ਲਈ ਭਾਜਪਾ ਨਾਲ ਜਿਹੜੀ ਸਾਂਝ ਪਾਈ ਆ, ਉਹਦੇ ਵਿੱਚ ਭਾਜਪਾ ਨਾਲ ਉਹ ਸਾਂਝ ਆ ਜਿਹੜੀ ਉਹ ਭਾਜਪਾ ਨੂੰ ਤਾਂ ਫਾਇਦਾ ਦੇਵੇਗੀ, ਕਾਂਗਰਸ ਦਾ ਨੁਕਸਾਨ ਕਰੇਗੀ। ਇਵੇਂ ਹੀ ਜਿਹੜੇ ਅਕਾਲੀ ਦਲ ਦੇ ਦੋ ਧੜੇ ਬਣ ਗਏ, ਇੱਕ ਢੀਂਡਸੇ ਦੀ ਅਗਵਾਈ ਹੇਠ, ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ। ਹੁਣ ਇਹਦੇ ਨਾਲ ਵੀ ਭਾਜਪਾ ਨੂੰ ਹੀ ਮਜ਼ਬੂਤੀ ਮਿਲ ਰਹੀ ਹੈ। ਜਿਹੜੀ ਭਾਜਪਾ ਦੀ ਪਾੜੋ ਤੇ ਰਾਜ ਕਰੋ ਦੀ ਥਿਊਰੀ ਜਾਂ ਉਹਦੀ ਨੀਤੀ ਆ ਉਹ ਬੜੀ ਕਾਮਯਾਬ ਆ। ਉਹਨੇ ਕਾਂਗਰਸ ਦਾ ਵੀ ਇੱਕ ਵੱਡਾ ਧੜਾ, ਵੱਡਾ ਲੀਡਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਦੀ ਕਮਾਂਡ ਹੇਠ ਲੈ ਜਾਂਦਾ ਆਪਦੇ ਨਾਲ। ਉਹਨੇ ਢੀਂਡਸੇ ਦੀ ਕਮਾਂਡ ਹੇਠ ਵੀ ਇੱਕ ਧੜਾ ਬਾਦਲ ਦਲ ਦਾ ਤੋੜ ਕੇ ਆਪਦੇ ਨਾਲ ਤੋੜ ਲਿਆ। ਤੇ ਦੂਜੇ ਪਾਸੇ ਜਿਹੜੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਵਾਲੀ ਧਿਰ ਵਾ ਪੰਜਾਬ 'ਚ, ਤੇ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਵਾਲੀ ਧਿਰ ਵਾ, ਇਹਨਾਂ ਪ੍ਰਤੀ ਬਹੁਤੇ ਲੋਕਾਂ ਦੀ ਬਹੁਤ ਹੀ ਜ਼ਿਆਦਾ ਨਾਵਾਚਕ ਪਹੁੰਚ ਆ, ਕਿਉਂਕਿ ਇਹ ਉਵੇਂ ਦੇ ਨਹੀਂ ਹੈਗੇ ਜਿਵੇਂ ਅਜੇ ਇਹਨਾਂ ਦਾ ਜਿਹੜਾ ਸਿਆਸੀ ਸਫ਼ਰ ਵਾ ਉਹ ਓਨਾ ਜ਼ਿਆਦਾ ਤਜਰਬਾ ਭਰਪੂਰ ਨਹੀਂ ਹੈ। ਕਿੱਥੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਕਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ, ਕਿੱਥੇ ਕੈਪਟਨ ਅਮਰਿੰਦਰ ਸਿੰਘ ਤੇ ਕਿੱਥੇ ਚਰਨਜੀਤ ਸਿੰਘ ਚੰਨੀ ਤੇ ਉਹਦੇ ਸਾਥੀ। ਸੋ ਬੜਾ ਫਰਕ ਹੈ। ਤੋ ਇਸ ਮੌਕੇ ਜਿਹੜਾ ਕਾਂਗਰਸ ਦਾ ਜ਼ਿਆਦਾ ਭਲੜਾ ਭਾਰੂ ਵਾਲਾ ਜਿਹੜਾ ਧੜਾ ਉਹ ਕੈਪਟਨ ਦੇ ਨਾਲ ਭਾਜਪਾ ਦੀ ਹਮਾਇਤ ਵਿੱਚ ਹੋਵੇ, ਤੇ ਇੱਧਰ
ਜਿਹੜੇ ਬਾਦਲ ਦਲ ਦੇ ਵਿੱਚੋਂ ਹਮਾਇਤੀ ਜਿਹੜੇ ਗਏ ਆ ਢੀਂਡਸੇ ਹੋਣੀ ਸਾਰੇ ਇਹ ਵੀ ਭਾਜਪਾ ਦੀ ਹਮਾਇਤ ਵਿੱਚ ਹੋਣ ਤਾਂ ਇਉਂ ਲੱਗਣਾ ਸੁਭਾਵਕ ਆ ਕਿ ਅਗਲੀ ਸਰਕਾਰ ਆ ਜਿਹੜੀ ਉਹ ਭਾਜਪਾ ਦੇ ਝੰਡੇ ਵਾਲੀ ਬਣੂਗੀ। ਪਰ ਇੱਥੇ ਇੱਕ ਸਥਿਤੀ ਹੋਰ ਬੜੀ ਚੇਤੇ ਰੱਖਣ ਵਾਲੀ ਆ ਕਿ ਭਾਜਪਾ ਨਾਲ ਥੋੜੀ ਬਹੁਤੀ ਕਾਟੋ ਕਲੇਜਾਂ ਤੂੰ ਮੈਂ ਤਾਂ ਹੁੰਦੀ ਦਿਖ ਰਹੀ ਆ, ਪਰ ਬਹੁਤ ਜ਼ਿਆਦਾ ਨਫ਼ਰਤ ਭਰੀ ਬਾਦਲ ਦਲ ਤੇ ਭਾਜਪਾ ਦੇ ਵਿਚਾਲੇ ਕੋਈ ਗੱਲ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਬਾਅਦ ਵਿੱਚ ਚੋਣਾਂ ਤੋਂ ਬਾਅਦ ਵਿੱਚ ਕਾਂਗਰਸ ਤਾਂ ਬਿਲਕੁਲ ਹੀ ਆ ਨਹੀਂ ਸਕਦੀ ਗੱਠਜੋੜ 'ਚ, ਨਾ ਆਮ ਆਦਮੀ ਪਾਰਟੀ ਆਵੇ। ਇਹ ਹੋ ਸਕਦਾ ਕਿ ਭਾਜਪਾ, ਢੀਂਡਸਾ, ਕੈਪਟਨ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਚਾਰੇ ਰਲ ਕੇ ਸਾਂਝੀ ਸਰਕਾਰ ਬਣਾ ਰਹੇ ਹੋਣ। ਇਸ ਸਥਿਤੀ ਵਿੱਚ ਆਪਾਂ ਇਹ ਮੰਨੀਏ ਕਿ ਬਾਦਲ ਦਲ ਅਤੇ ਭਾਜਪਾ ਦੇ ਵਿਚਾਲੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਵਿਧਾਇਕ ਲੈ ਕੇ ਅਗਲੀ ਸਰਕਾਰ ਬਣਾਉਣ ਮੌਕੇ ਦਾਅਵਾ ਕਰਨ ਦੀ ਕੰਪੀਟੀਸ਼ਨ ਆ, ਮੁਕਾਬਲਾ ਕਿ ਮੈਂ ਵੱਡੀ ਧਿਰ ਵਾਂ ਪੰਜਾਬ 'ਚ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਬਾਦਲ ਦਲ ਵਾਲੇ ਜਿਹੜੇ ਨੇ ਉਹ ਚੋਣਾਂ ਦੇ ਵਿੱਚ ਇੱਕ ਜਿਹੜੀ ਗਹਿ ਕੱਢਵੀਂ ਲੜਾਈ ਬੀਜੇਪੀ ਦੇ ਖਿਲਾਫ ਉਵੇਂ ਨਫ਼ਰਤ ਭਰਪੂਰ ਲੜਾਈ ਨਹੀਂ ਬਣਾ ਪਾ ਰਹੇ। ਉਹ ਇੱਕ ਮੁਕਾਬਲੇ ਵਾਲਾ ਇੱਕ ਹੋਰ ਖਿਡਾਰੀ ਵਾਂਗੂ ਹੀ ਉਹਦੇ ਨਾਲ ਲੜਦੇ ਨੇ ਤੇ ਉਹ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਇਕੱਲਿਆਂ ਦੀ ਸਰਕਾਰ ਤਾਂ ਬਣ ਨਹੀਂ ਸਕਦੀ, ਕਾਂਗਰਸ ਨਾਲ ਸਾਂਝੀ ਬਣ ਨਹੀਂ ਸਕਦੀ, ਆਮ ਆਦਮੀ ਪਾਰਟੀ ਨਾਲ ਸਾਂਝੀ ਨਹੀਂ ਬਣ ਸਕਦੀ। ਜੇ ਬਣ ਸਕਦੀ ਆ ਤਾਂ ਫਿਰ ਬੀਜੇਪੀ ਨਾਲ ਹੀ ਸਾਂਝ ਬਣ ਸਕਦੀ ਆ। ਜੇ ਕਸ਼ਮੀਰ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਬਿਲਕੁਲ ਵੱਖਰੇ ਹੋਏ ਉਲਟ ਖਿਆਲਾਂ ਵਾਲਿਆਂ ਨਾਲ ਰਲ ਕੇ ਸਰਕਾਰਾਂ ਬੀਜੇਪੀ ਬਣਾ ਸਕਦੀ ਆ, ਤਾਂ ਪੰਜਾਬ ਦੇ ਵਿੱਚ ਤਾਂ ਇਹਨਾਂ ਦੀ ਬੜੀ ਲੰਬੀ ਚੌੜੀ ਸਾਂਝ ਰਹੀ ਆ। ਸੋ ਸਿਆਸੀ ਖੇਤਰ ਦੀਆਂ ਇਹ ਜਿਹੜੀਆਂ ਕਲਾਬਾਜ਼ੀਆਂ, ਇਹ ਜਿਹੜੀਆਂ ਖੇਡਾਂ ਜੀਆਂ ਨੇ, ਇਹਦੇ ਉੱਤੇ ਚਰਚਾ ਕਰਾਉਣ ਦਾ ਸਾਡਾ ਮਤਲਬ ਸਿਰਫ ਇਹ ਹੈ ਕਿ ਇਹਦੇ ਨਾਲ ਅਗਲੀ ਜਿਹੜੀ ਸਾਡੀ ਪੰਜਾਬ ਦੀ ਰਾਜਨੀਤਿਕ ਹਾਲਤ ਵਾ ਉਹਦੇ ਵਿੱਚ ਕੀ ਹੋਣ ਦੀ ਸੰਭਾਵਨਾ। ਸਾਨੂੰ ਇਹ ਜਾਪਦਾ ਕਿ ਬੀਜੇਪੀ ਜਾਂ ਭਗਵੇਂ ਬ੍ਰਿਗੇਡ ਦੀ ਪਕੜ ਜਿਹੜੀ ਆ ਉਹ ਪੰਜਾਬ ਵਿੱਚ ਵਧਣ ਜਾ ਰਹੀ ਹੈ। ਚਿੰਤਾ ਦਾ ਵਿਸ਼ਾ ਹੈ, ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ। ਪਰ ਇਹਦੇ ਵਿੱਚ ਮੈਂ ਫਿਰ ਇਹ ਗੱਲ ਕਹਿਣਾ ਕਿ ਜੇ ਅਸੀਂ ਆਮ ਲੋਕਾਂ ਨੂੰ, ਆਮ ਸਿੱਖਾਂ ਨੂੰ ਉਹ ਸਮਝਾਈਏ ਕਿ ਭਗਵਾਂ ਬ੍ਰਿਗੇਡ ਕਿਵੇਂ ਖਤਰਨਾਕ ਹੈ, ਜਾਂ RSS ਜਿਹੜੀ ਆ ਉਹ ਕਿਵੇਂ ਘਾਤਕ ਆ, ਜਾਂ ਭਾਜਪਾ ਦਾ ਸੱਤਾ 'ਚ ਆਉਣਾ ਪੰਜਾਬ ਲਈ ਕਿੰਨਾ ਖਤਰਨਾਕ ਆ, ਇਹ ਗੱਲਾਂ ਆਮ ਬੰਦੇ ਨੂੰ, ਆਮ ਸਿੱਖ ਨੂੰ ਸਮਝਾਉਣੀਆਂ ਕੰਧ 'ਚ ਟੱਕਰ ਮਾਰਨ ਵਾਲੀ ਗੱਲ ਹੋਈ ਪਈ ਆ। ਹਰੇਕ ਹੀ ਇੰਨਾ ਸਿਆਣਾ ਬਈ ਬਹੁਤ ਜ਼ਿਆਦਾ ਔਖਾ ਕੀਤਾ ਪਿਆ। ਇਸ ਸਥਿਤੀ ਵਿੱਚ ਮੈਂ ਇਹ ਸਮਝਦਾ ਕਿ ਜੇਕਰ ਬੀਜੇਪੀ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਿੱਖਾਂ ਨਾਲ, ਸਿੱਖੀ ਨਾਲ ਪੰਗਾ ਲਵੇ ਤਾਂ ਸਾਡੇ ਵਰਗੇ ਲੋਕਾਂ ਲਈ, ਜਿਹੜੇ ਪੰਥ ਲਈ, ਕੌਮ ਲਈ, ਧਰਮ ਲਈ ਲੜਨਾ ਮਰਨਾ ਚਾਹੁੰਦੇ ਆ, ਸਾਡੇ ਲਈ ਸੌਖਾ ਹੋ ਜੂ, ਲੜਾਈ ਲਕੀਰ ਖਿੱਚ ਕੇ ਹੋ ਜੂ। ਤੇ ਜਿਹੜੇ ਮੁੱਦਿਆਂ ਨੂੰ, ਜਿਨ੍ਹਾਂ ਨੁਕਤਿਆਂ ਨੂੰ ਉਭਾਰ ਕੇ ਇਸ ਟਾਈਮ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਬੀਜੇਪੀ ਦੇ ਜਾਂ RSS ਦੇ ਲਾ ਲਓ ਜਾਂ ਭਗਵੇਂ ਬ੍ਰਿਗੇਡ ਦੇ ਲਾ ਲਓ, ਮੈਂ ਤਾਂ ਸਾਰਿਆਂ ਨੂੰ ਇੱਕੋ ਹੀ ਮੰਨਦਾ ਜੀ। ਇਹਨਾਂ ਸਾਰਿਆਂ ਦੇ ਜਿਹੜੇ ਗੁਣ ਗਾ ਰਹੇ ਨੇ ਕਿ ਜੀ ਸਰਸਾ ਸਾਹਿਬ ਜਿਵੇਂ ਕਹਿ ਰਹੇ ਨੇ ਕਿ ਜੀ ਕਮਾਲ ਦੀ ਗੱਲ ਆ, ਕੱਲ ਨੂੰ ਕੈਪਟਨ ਵੀ ਲੱਗ ਸਕਦਾ, ਫਿਰ ਢੀਂਡਸਾ ਵੀ ਲੱਗ ਜੂ। ਬਾਦਲ ਦਲ ਤਾਂ ਪਹਿਲਾਂ ਹੀ ਕਹਿੰਦਾ ਰਿਹਾ ਹੈਗਾ ਕਿ ਬੜੇ ਵਧੀਆ ਨੇਗੇ, ਇਹ ਤਾਂ ਐਵੇਂ ਜੀ ਖਾਲਿਸਤਾਨੀ ਤੇ ਪੰਥਕ ਲੋਕ ਇਹਨਾਂ ਨੂੰ ਮਾੜੇ ਕਹਿੰਦੇ ਆ, ਇਹ ਤਾਂ ਬੀਜੇਪੀ ਵਾਲੇ ਤਾਂ ਬੰਦੇ ਹੀ ਬੜੇ ਵਧੀਆ, RSS ਵਾਲੇ ਤਾਂ ਬੰਦੇ ਹੀ ਬੜੇ ਵਧੀਆ। ਹੁਣ ਗੱਲ ਅਗਲੀ ਆਉਂਦੀ ਹੈ ਜਿਹੜੀ ਆਪਾਂ ਨੂੰ ਅੱਜ ਇਸ ਲਾਈਵ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ। ਉਹ ਇਹ ਹੈ ਕਿ ਕੁਝ ਸਾਲ ਪਹਿਲਾਂ ਦੀ ਗੱਲ ਹੈ, ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਇੱਕ ਬਰਨਾਲੇ ਤੋਂ, ਉਹ 1999 ਦੇ ਵਿੱਚ ਜਦੋਂ MP ਚੋਣਾਂ ਜਿੱਤੇ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੀ ਸਿੰਘਣੀ ਜਿੱਤੀ, ਬਿਮਲ ਕੌਰ ਖਾਲਸਾ ਜੀ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਜਿੱਤੇ ਸੀ ਸਰਦਾਰ ਤਰਲੋਕ ਸਿੰਘ ਜੀ, ਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਿਤਾ ਜੀ ਸਰਦਾਰ ਸੁੱਚਾ ਸਿੰਘ ਮਲੂਆ ਵੀ ਜਿੱਤੇ ਸੀ। ਹੋਰ ਬੜੀਆਂ ਸ਼ਖਸੀਅਤਾਂ ਜਿੱਤੀਆਂ ਸੀ। ਉਦੋਂ ਇਹ ਸੰਗਰੂਰ ਹਲਕੇ ਚੋਂ, ਬਰਨਾਲੇ ਤੋਂ, ਕਿਉਂਕਿ ਉਹ ਹੈਗੇ ਆ ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਉਹ ਵੀ ਚੋਣ ਲੜੇ ਸੀ। ਤੇ ਜਦੋਂ ਉਹਨਾਂ ਨੇ ਕਾਗਜ਼ ਭਰੇ ਸੀ ਉਸੇ ਵੇਲੇ ਹੀ ਸਭ ਨੂੰ ਪਤਾ ਸੀਗਾ ਕਿ ਇਹ ਲਾਜ਼ਮੀ ਜਿੱਤ ਜਾਣਗੇ, ਕਿਉਂਕਿ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਕੇਸ ਲੜਦੇ ਸੀ। ਖਾਸ ਤੌਰ ਦੇ ਉੱਤੇ ਜਿਹੜੇ ਹਕੂਮਤ ਦੇ ਸਤਾਏ ਹੋਏ ਲੋਕ ਸੀ, ਉਹ ਪੁਲਿਸ ਜ਼ੁਲਮ ਕਰ ਰਹੀ ਸੀ ਉਹਨਾਂ ਦਿਨਾਂ 'ਚ, ਉਦੋਂ ਬੜੇ ਘੱਟ ਇਹੋ ਜਿਹੇ ਜੁਰਤ ਵਾਲੇ ਲੋਕ ਸੀ ਜਿਹੜੇ ਧੜੱਲੇ ਨਾਲ ਇਹਨਾਂ ਜ਼ਬਰ ਜ਼ੁਲਮ ਦੇ ਸਤਾਏ ਲੋਕਾਂ ਦੀ ਪੈਰਵਾਈ ਕਰਦੇ ਸੀ। ਉਹ ਰਾਜਦੇਵ ਸਿੰਘ ਖਾਲਸਾ ਵੀ ਉਦੋਂ
इस तरह सी लौंगोवाल जिहड़ा कांड होया जदों हरचंद सिंह लौंगोवाल नूं ਸਿੰਘਾਂ ने गड्डी चाढ़िया, उस केस समेत बड़े ही मामलों के विच एडवोकेट राजदेव सिंह खालसा ने बहुत चंगे तरीके नाल कानूनी लड़ाई लड़ी सी। सो जदों वो इलैक्शन लड़े तो वो फिर जित भी गए तो बाबा जरनैल सिंह जी खालसा भिंडरांवालिਆਂ ਦੇ परिवार नाल उन्हां दे पिता नाल खास तौर ते बाबा जोगिंदर सिंह जी नाल उन्हां दा नेड़ हुंदा सी ते उदों संघर्ष की पूरी चढ़त सीगी। इस करके बाकी जिहड़े MP जिते उन्हां दा तां उन्हां दा भी मान सी, पर जिहड़ा राजदेव सिंह जी खालसा उन्हां दा भी काफ़ी अदब सत्कार जिहड़ा सीगा। तो उस चोण दे विच उस माहौल दे विच जितण तो बाद बड़ा कुछ वापरिया चंगा माड़ा, ते एक समा आया जदों हुण सारा माहौल बदल गया। पिछे जे एकदम खबर आई कि एडवोकेट राजदेव सिंह खालसा जिहड़े है वो मतलब RSS ज्वाइन कर गए। बड़ियां तरीफां कीतियां उन्होंने कि जी ये तो बड़ी जिवें हुण मनजिंदर सिंह सरसा लग्या होया, कल नूं ढींडसा भी लग सकदा, परसों नूं कैप्टन लग सकदा, कोई होर भी लग सकदा कि तां जी एवें आ जिहड़े खालिस्तानी ने ਜਾਂ ਜਿਹੜੇ ਖਾੜਕੂ ਲਹਿਰ ਨਾਲ ਸੰਬੰਧਿਤ ਨੇ ਇਹ ਜੀ ਐਵੇਂ ਵੱਡੇ ਪੰਥਕ ਬਣ ਕੇ ਦਿਖਾਉਂਦੇ ਆ, ਇਹਨਾਂ ਨੂੰ ਤਾਂ ਅਕਲ ਹੀ ਨਹੀਂ ਜੀ। ਅਸਲ ਵਿੱਚ ਤਾਂ ਇਹਨਾਂ ਨਾਲ ਭਾਜਪਾ ਨਾਲ ਜੀ ਮੇਲ ਮਿਲਾਪ ਕਰਕੇ ਜਿਹੜੀਆਂ ਗੱਲਾਂ ਜਿਵੇਂ ਉਹ ਮਨਜਿੰਦਰ ਸਿੰਘ ਸਰਸਾ ਕਰ ਰਿਹਾ, ਇਦਾਂ ਦੀ ਗੱਲਬਾਤ ਜਾਣੀ ਕਿ ਉਦੋਂ ਮਤਲਬ ਕਿ ਚੜਾਉਣ ਵਾਲੇ ਲਹਿਜੇ ਵਿੱਚ ਠੋਕ ਵਜਾ ਕੇ ਕਹਿ ਰਹੇ ਸੀ ਰਾਜਦੇਵ ਸਿੰਘ ਖਾਲਸਾ ਜੀ ਬਈ ਮੈਨੂੰ ਦੱਸੋ ਤਾਂ ਸਹੀ ਵੀ RSS ਨੇ ਕੀ ਵਿਗਾੜਿਆ ਸਿੱਖਾਂ ਦਾ, ਕਿੱਥੇ ਗਲਤ ਆ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ। ਬੜਾ ਜਾਣੀ ਕਿ ਜੀ ਉਹ RSS ਦੇ ਗੋਗੇ ਗਾਉਣ, ਬੜੀਆਂ ਉਹ ਗੱਲਾਂ ਬਾਤਾਂ ਜੋ ਵੀ ਸੱਚੀਆਂ ਝੂਠੀਆਂ ਜੋੜ ਸਾੜ ਕੇ ਜਾਣੀ ਕਿ ਉਹ, ਤੇ ਮੱਲੋ ਮੱਲੀ ਬੜਾ ਝਟਕਾ ਲੱਗਿਆ ਸਾਰਿਆਂ ਨੂੰ। ਬੜਾ ਸੋਸ਼ਲ ਮੀਡੀਆ ਦਾ ਜ਼ਮਾਨਾ, ਬੜਾ ਵਿਰੋਧ ਹੋਇਆ, ਵੱਡੀਆਂ ਛੋਟੀਆਂ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਲਿਖਿਆ ਬੋਲਿਆ। ਅਸੀਂ ਸਾਡਾ ਸੰਗਰੂਰ ਲੋਕ ਸਭਾ ਹਲਕੇ 'ਚ ਪਿੰਡ ਪੈਂਦਾ ਤੇ ਅਸੀਂ ਕਾਫੀ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਬੜੇ ਔਖੇ ਸੀ। ਇੱਕ ਸਿੱਖ ਸੰਘਰਸ਼ ਦਾ ਕਾਫੀ ਨਾਮਵਰ ਜੁਝਾਰੂ ਸੀਗਾ, ਉਹਦੇ ਨਾਲ ਅਸੀਂ ਜਦੋਂ ਦੁੱਖ ਸੁੱਖ ਢਿੱਡ ਹੌਲਾ ਕੀਤਾ ਵੀ ਯਾਰ ਬੜੇ ਕਸੂਤੇ ਫਸਾਏ ਆ ਵਕੀਲ ਸਾਹਿਬ ਨੇ। ਉਹ ਕਹਿਣ ਲੱਗਿਆ ਘਮਾਣ ਗੱਲ ਇਹ ਆ ਵੀ ਆਪਾਂ ਇਹਨਾਂ ਨੂੰ ਜਾਣਦੇ ਆ, ਵਕੀਲ ਸਾਹਿਬ ਨੂੰ, ਸਿੱਖੀ ਸਿਦਕ ਵਾਲੇ ਬੰਦੇ ਆ, ਇਹ ਬਹੁਤਾ ਚਿਰ ਨਹੀਂ ਉੱਥੇ ਕੱਟਣ ਵਾਲੇ। ਜਦੋਂ ਇਹਨਾਂ ਨੂੰ ਸਮਝ ਲੱਗ ਗਈ ਨਾ ਇਹ RSS ਦੀ ਖਿੱਦੋ ਜੀ ਖਿਲਾਰ ਦੇਣੀ ਇਹਨਾਂ ਨੇ, ਉਹ ਬਹੁਤਾ ਜ਼ਿਆਦਾ ਐਵੇਂ ਇੰਨਾ ਜ਼ਿਆਦਾ ਨਾ ਗਾਲ ਦੁੱਪੜ ਕਰ ਬੈਠੀਏ ਵੀ ਕੱਲ ਨੂੰ ਆਪਾਂ ਨੂੰ ਮੱਥੇ ਲੱਗਣਾ ਹੁੰਦਾ। 100 ਵਾਰੀ ਕੋਈ ਝਮੇਲਾ ਬਣ ਜਾਂਦਾ, ਕੋਈ ਆਪਣਾ ਮਸਲਾ ਹੀ ਬਣ ਜਾਂਦਾ, ਆਪਾਂ ਨੂੰ ਮੇਲ ਮਿਲਾਪ ਦੁਬਾਰਾ ਵੀ ਕਰਨਾ ਪੈ ਸਕਦਾ। ਉਹ RSS ਜਾਂਦੇ ਆ ਜਾਂ ਨਹੀਂ ਜਾਂਦੇ ਉਹ ਵੀ ਆਪਾਂ ਚੇਤੇ ਰੱਖੀਏ, ਦੋਨੇ ਪੱਖ ਰੱਖਣੇ ਆ। ਤੋ ਚਲੋ ਆਪਾਂ ਅਸੀਂ ਵੀ ਉਸ ਗੱਲ ਤੇ ਜੋ ਵੀ ਸਾਡਾ ਨਜ਼ਰੀਆ ਸੀ, ਜੋ ਸਾਡਾ ਬਣਦਾ ਸੀ, ਅਸੀਂ ਵੀ ਕਿਹਾ ਸੁਣਿਆ। ਪਰ ਥੋੜਾ ਸਮਾਂ ਹੀ ਬੀਤਿਆ, ਸੱਚੀ ਗੱਲ ਉਹੀ ਹੋਈ। ਮੁੜ ਕੇ ਉਹੀ ਰਾਜਦੇਵ ਸਿੰਘ ਖਾਲਸਾ ਨੇ RSS ਦੇ ਖਿਲਾਫ ਜੋ ਕੁਝ ਕਿਹਾ, ਉਹ ਅੱਜ ਆ ਜਿਹੜੇ ਬੰਦੇ ਛਾਲਾ ਮਾਰ ਮਾਰ ਕੇ ਜਾ ਰਹੇ ਨੇ ਨਾ, ਇਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਹੈਗਾ ਕਿ ਉਸ ਦਿਨ ਦੀ ਸਟੇਟਮੈਂਟ ਗੂਗਲ ਤੇ ਸਰਚ ਮਾਰ ਕੇ ਪੜ੍ਹ ਲਓ। ਹਰੇਕ ਕੋਲੇ ਮੋਬਾਈਲ ਆ ਤੇ ਹਰੇਕ ਕੋਲੇ ਕੰਪਿਊਟਰ ਆ ਤੇ ਹਰੇਕ ਕੋਲੇ ਗੂਗਲ ਆ। ਰਾਜਦੇਵ ਸਿੰਘ ਖਾਲਸਾ RSS ਰਜਾਈਨ 3 ਅੱਖਰ ਲਿਖ ਲਓ, ਉਹ ਸਾਰੀ ਖਬਰ ਆ ਜਾਂਦੀ। ਜੋ ਕੁਝ ਉਦੋਂ ਰਾਜਦੇਵ ਸਿੰਘ ਖਾਲਸਾ ਨੇ ਠੋਕ ਵਜਾ ਕੇ ਕਿਹਾ, ਉਹ ਹਰੇਕ ਉਸ ਬੰਦੇ ਨੂੰ ਜਿਹੜਾ ਇਸ ਵੇਲੇ ਇਸ ਭਗਵੇਂ ਬ੍ਰਿਗੇਡ ਦੇ ਜਾਲ 'ਚ ਫਸ ਕੇ, ਜਿਵੇਂ ਕਹਿੰਦੇ ਯਾਰ ਮੱਛੀ ਨੇ ਜਾਲ ਜਿਹੜਾ ਸੀਗਾ ਉਹ ਸੋਹਣਾ ਦੇਖ ਕੇ ਉਹ 'ਚ ਫਸ ਗਈ, ਉਹ ਜਿਹੜਾ ਕੰਮ ਕਰ ਰਹੇ ਆ, ਚਾਹੇ ਉਹ ਮਨਜਿੰਦਰ ਸਿੰਘ ਸਰਸਾ ਚਾਹੇ ਹੋਰ ਸਾਰੇ ਆ। ਠੀਕ ਆ ਭਾਈ, ਤੁਸੀਂ ਬਹੁਤ ਸਿਆਣੇ ਹੋ, ਬੜੀਆਂ ਵੱਡੀਆਂ ਗੱਲਾਂ ਕਰਦੇ ਹੋ, ਪਰ ਉਸ ਦਿਨ ਵਾਲੀ ਸਟੇਟਮੈਂਟ ਨਾ ਪੜ੍ਹਿਓ ਜਿੱਦਣ ਰਾਜਦੇਵ ਸਿੰਘ ਖਾਲਸਾ ਤੁਹਾਡੇ ਵਾਂਗੂ ਗਾਉਣ ਗਾਉਂਦਾ ਸੀ। ਉਹ ਫਿਰ ਵੀ ਦਲੇਰ ਦੇਖਿਆ, ਉਹਨੇ ਸਾਲ ਦੇ ਅੰਦਰ ਅੰਦਰ ਹੀ ਸਾਰੇ ਇਹਦੇ ਪੋਤੜੇ ਫੋਲਤੇ ਵੀ ਇਹ ਤਾਂ ਸਿੱਖੀ ਲਈ ਬਹੁਤ ਖਤਰਨਾਕ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਨਾ, ਉਹਨਾਂ ਦੇ ਸਟਿੱਕਰ ਜੇ ਬਣਾ ਕੇ ਹਰੇਕ ਗੁਰਦੁਆਰੇ ਦੇ ਬਾਹਰ ਵਿਕਣੇ ਚਾਹੀਦੇ ਆ। ਲੋਕ ਆਪਦੀਆਂ ਸਕੂਟਰਾਂ ਕਾਰਾਂ ਤੇ ਦਫ਼ਤਰਾਂ 'ਚ ਘਰਾਂ 'ਚ ਲਾਉਣ ਵੀ ਰਾਜਦੇਵ ਸਿੰਘ ਖਾਲਸਾ ਉਹ ਸਿੱਖ ਆ ਜਿਹਨੇ RSS ਜੁਆਇਨ ਵੀ ਕੀਤੀ ਤੇ RSS ਛੱਡੀ ਵੀ। ਛੱਡਣ ਮੌਕੇ ਉਹਨੇ ਕੀ ਕਿਹਾ, ਜੋ ਉਹਦਾ ਐਕਸਪੀਰੀਅੰਸ ਆ, ਜੋ ਉਹਦਾ ਤਜਰਬਾ, ਜੋ ਕੁਛ ਉਹਨੇ ਉੱਥੇ ਰਹਿ ਕੇ ਦੇਖਿਆ, ਉਹ ਸਾਰਾ ਕੁਛ
ਸਾਡੇ ਪੂਰੇ ਸਿੱਖ ਜਗਤ ਲਈ ਬਹੁਤ ਜ਼ਿਆਦਾ ਅਹਿਮ ਆ। ਸੋ ਮੈਂ ਜਿਹੜੇ ਸਾਡੇ ਸੱਜਣ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਦੀ ਰਾਜਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਭਾਜਪਾ ਦੇ ਜਿਹੜੇ ਪੈਰ ਪਹਿਲਾਂ ਉਹਨਾਂ ਨੇ ਪਹਿਲਾਂ ਚੱਕਿਆ ਕੰਮ ਵੀ ਬਾਦਲ ਦਲ ਦੇ ਰਾਹੀਂ ਜਿੰਨਾ ਕੁ ਆਪਾਂ ਨੂੰ ਮਿਲ ਸਕਦਾ ਉਹ ਲਓ, 25-30 MP ਉਹਨਾਂ ਨੇ ਖੜਾ ਲੈਣੇ ਤੇ ਆਪਦਾ ਕੰਮ ਚਲਾਈ ਗਏ ਪੰਜਾਬ 'ਚ ਜਿੰਨਾ ਕੁ ਸੀਗਾ। ਫਿਰ ਹਾਲਾਤ ਅੱਜ ਜਿਹੜੇ ਸੀਗੇ ਉਹ ਵੀ ਬਣੇ ਤੇ ਅੱਜ ਉਹਨਾਂ ਕੋਲੇ ਇੱਕ ਕੈਪਟਨ ਆ, ਇੱਕ ਢੀਂਡਸਾ ਆ, ਆਉਣ ਵਾਲੇ ਸਮੇਂ 'ਚ ਹੋਰ ਵੀ ਹੋ ਸਕਦੇ ਆ। ਉਹ ਭਾਜਪਾ ਜਿਹਦਾ ਪੰਜਾਬ ਦੇ ਵਿੱਚ ਅਸੀਂ ਪਿੰਡਾਂ 'ਚ ਕਦੇ ਉਹਦਾ ਚੋਣ ਨਿਸ਼ਾਨ ਸੁਣਿਆ ਹੀ ਨਹੀਂ ਸੀਗਾ, ਹੁਣ ਸਾਰੀ ਇਹ ਬਾਦਲ ਦਲ ਵਾਲਿਆਂ ਦੀ ਮਿਹਰਬਾਨੀ ਆ ਕਿ ਉਹਨਾਂ ਨੇ ਕਮਲ ਕਾ ਫੂਲ ਕਭੀ ਮਤ ਬੂਲ ਘਰੇ ਘਰੇ ਵਾੜਤਾ। ਤੇ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨਾਲ ਇਹਨਾਂ ਦੀ ਤਕਰਾਰ ਜਿਹੜੀ ਹੋਈ, ਹੁਣ ਉਹਨਾਂ ਨੇ ਇਹਨਾਂ ਦੇ ਸ਼ਰੀਕ ਖੜੇ ਕਰ ਲਏ। ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆ ਉਹਦੇ ਮਜ਼ਬੂਤ ਹੋਣ ਦੇ ਨਾਲ ਉਹ ਵਿਪਰਨ ਕੀ ਰੀਤ ਜਿਹੜੀ ਸੋਚ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਸ ਦਿਨ ਤੋਂ ਵੈਰ ਪਾਇਆ ਹੋਇਆ, ਜਿੱਦਣ ਜਨੇਊ ਜਿਹੜਾ ਸੀਗਾ ਉਹ ਤੋਂ ਨਾਂਹ ਕੀਤੀ ਸੀ, ਉਸ ਸੋਚ ਨੇ ਇੱਥੇ ਸਿੱਖੀ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨਾਲ ਪਹਿਲੇ ਨਹੀਂ ਕੋਈ ਕਸਰ ਛੱਡ ਰਿਹਾ। ਅੱਜ ਵੀ ਇੱਕ ਖਬਰ ਜੀ ਆਈ ਆ ਕਿ ਇਤਿਹਾਸ ਨਵੇਂ ਸਿਰੋਂ ਲਿਖਾਉਣਾ, ਭਾਰਤ ਦਾ ਇਤਿਹਾਸ ਨਵੇਂ ਸਿਰੋਂ ਲਿਖਾਉਣ ਦੇ ਅਰਥ ਜਿਹੜੇ ਆ ਉਹ ਕੋਈ ਨਿਆਣੇ ਨਹੀਂ ਹੈਗੇ ਵੀ ਆਪਾਂ ਨੂੰ ਸਮਝਾਉਣਾ ਪਵੇ। ਸੋ ਜਿਹੜਾ ਕਿਹਾ ਜਾਂਦਾ ਨਾ ਕਿ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਦਾ ਇਤਿਹਾਸ ਬਦਲ ਦੋ, ਉਹਦੀ ਬੋਲੀ ਖੋਲੋ, ਉਹਦੇ ਬਾਰੇ ਆਹ ਕਰ ਦੋ ਉਹ ਕਰ ਦੋ, ਸਾਰਾ ਕੁਝ ਆਪਣੇ ਨਾਲ ਹੋ ਰਿਹਾ। ਸੋ ਇਸ ਮੌਕੇ ਜਿਹੜੇ ਲੋਕ ਭਾਜਪਾ 'ਚ RSS ਵਿੱਚ ਛਾਲਾ ਮਾਰ ਮਾਰ ਕੇ ਜਾਣ ਦੀਆਂ ਤਿਆਰੀਆਂ ਖਿੱਚੀ ਫਿਰਦੇ ਆ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਹਟਣਾ ਤਾਂ ਤੁਸੀਂ ਹੈ ਨਹੀਂ, ਪਰ ਇਹ ਜ਼ਰੂਰ ਚੇਤੇ ਰੱਖਿਓ ਵੀ ਜਿੱਦਣ ਤੁਹਾਨੂੰ ਅਕਲ ਆ ਗਈ, ਸਮਝ ਆ ਗਈ, ਉਦਣ ਪ੍ਰੈਸ ਕਾਨਫਰੰਸ ਕਰਕੇ ਰਾਜਦੇਵ ਸਿੰਘ ਖਾਲਸੇ ਵਾਂਗੂ ਠੋਕ ਵਜਾ ਕੇ ਕਿਹੋ ਕਿ ਅਸੀਂ ਉੱਥੋਂ ਆਹ ਅਕਲ ਲੈ ਕੇ ਆਏ ਆ ਕਿ ਆਪਦਾ ਘਰ ਬਣਾਏ ਬਗੈਰ ਗੁਜ਼ਾਰਾ ਨਹੀਂ। ਆਪਣੇ ਆਪ ਦਾ ਅੰਦਰ ਬਹਿ ਕੇ ਰੋ ਲੈਣਾ ਇਹ ਕੋਈ ਗੱਲ ਨਹੀਂ। ਇੱਕ ਕਸ਼ਮੀਰ ਕਿਤਾਬ ਆਈ ਆ ਜਿਹੜੀ ਇਸ ਦੁੱਲਟ ਨੇ ਲਿਖੀ ਆ, ਉਹਦੇ ਵਿੱਚ ਉਹਨੇ ਇੱਕ ਕਸ਼ਮੀਰ ਦੇ ਲੀਡਰ ਦੀ ਦਾਸਤਾਨ ਸਾਰੀ ਲਿਖੀ ਆ ਕਿ ਕਿਵੇਂ ਉਹ ਸਾਡੇ ਭਾਰਤੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਦੇ ਵਿੱਚ ਆ ਗਿਆ ਸੀ ਤੇ ਅੱਗੇ ਬਹੁਤ ਵੱਧ ਗਏ ਸੀ ਅਸੀਂ, ਪਰ ਫਿਰ ਉਹਨੇ ਕਿਵੇਂ ਆਪਦੇ ਸਾਰੇ ਆਜ਼ਾਦੀ ਲੜਨ, ਕਸ਼ਮੀਰ ਦੀ ਆਜ਼ਾਦੀ ਲਈ ਲੜਨ ਵਾਲੀ ਲੀਡਰਸ਼ਿਪ ਦੇ ਨਾਲ ਬਹਿ ਕੇ ਗੱਲ ਕੀਤੀ ਕਿ ਮੈਂ ਏਦਾਂ ਉਹਨਾਂ ਦੇ ਨਾਲ ਅੱਗੇ ਸੀਗਾ ਜਾ ਰਿਹਾ ਤੇ ਆਹ ਕੁਛ ਉਹ ਆਪਣੇ ਬਾਰੇ ਉਹਨਾਂ ਦਾ ਯਕੀਨ। ਉਵੇਂ ਹੀ ਜਿਹੜੇ ਸਿੱਖ ਲੀਡਰ ਆਪਦੀ ਸਿਆਸੀ ਲੋੜ ਦੇ ਵਿੱਚੋਂ ਇਸ ਟਾਈਮ ਭਾਗਵੇਂ ਬ੍ਰਿਗੇਡ ਦਾ ਝੰਡਾ ਚੱਕੇ ਨੂੰ ਫਿਰਦੇ ਆ ਨਾ, ਉਹਨਾਂ ਨੂੰ ਬੇਨਤੀ ਆ ਕਿ ਜਦੋਂ ਅਕਲ ਆ ਗਈ ਨਾ ਉਦੋਂ ਅੰਦਰ ਨਾ ਦੜ ਕੇ ਬਹਿ ਜਾਓ, ਦੁਨੀਆ ਨੂੰ ਦੱਸਿਓ, ਦਹਾਈ ਪਾ ਦਿਓ। ਜਿਵੇਂ ਮੈਂ ਕਹਿੰਦਾ ਹੁੰਦਾ कि जे मिजाज खामोशी तुम्हें जीने ना देगी, जिंदा रहना है जहां में तो कोहराम मचा दो, दुनिया च कोहराम मचा दो, दस दो दुनिया नूं ਇਹ ਵੀ ਤੁਹਾਡਾ ਅਸੀਂ ਧੰਨਵਾਦੀ ਹੋਵਾਂਗੇ। ਕਿਉਂਕਿ ਜਿਹੜਾ ਅਸੀਂ ਕਹਿੰਦੇ ਆ ਸਾਨੂੰ ਤਾਂ ਕਹਿੰਦੇ ਤੁਸੀਂ ਭਾਜਪਾ ਦੇ RSS ਦੇ ਤਾਂ ਖਿਲਾਫ ਹੋਣ ਦੇ ਕੋਲ ਦੀ ਲੰਘਦੇ ਨਹੀਂ, ਤੁਸੀਂ ਤਾਂ ਇਹ ਗੱਲਾਂ ਕਰਨੀਆਂ ਹੀ ਨੇ, ਪਰ ਜਿਹੜੇ ਵਿੱਚ ਬਹਿ ਕੇ ਉੱਥੋਂ ਸਿੱਖ ਕੇ ਆਉਣਗੇ ਉਹਨਾਂ ਦੀ ਗੱਲ ਸ਼ਾਇਦ ਲੋਕ ਜ਼ਿਆਦਾ ਛੇਤੀ ਸਮਝ ਲੈਣ। ਸੋ ਸਾਰੀ ਸਿੱਖ ਕੌਮ ਨੂੰ ਇਹ ਹਰ ਵਕਤ ਚੇਤੇ ਰੱਖਣ ਦੀ ਲੋੜ ਹੈ ਕਿ ਸਾਡਾ ਕੋਈ ਘਰ ਨਹੀਂ, ਸਾਡੇ ਕੋਲ ਕੋਈ ਕਿਲਾ ਕੋਟ ਨਹੀਂ, ਇਸ ਕਰਕੇ ਸਾਡੇ ਕੋਲ ਜਿਹੜਾ ਕੁਛ ਹੈ ਉਹ ਖੋਹਣ ਨੂੰ, ਸਾਡਾ ਧਰਮ ਖੋਹਣ ਨੂੰ, ਸਾਡੀ ਬੋਲੀ ਖੋਹਣ ਨੂੰ, ਸਾਡਾ ਸੱਭਿਆਚਾਰ ਖੋਹਣ ਨੂੰ ਹਰੇਕ ਹੀ ਤੁਰਿਆ ਫਿਰਦਾ। ਇੱਥੇ ਬਥੇਰੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਹਿੰਦੀਕਰਨ ਤੇ ਹਿੰਦੂਕਰਨ ਹੋ ਰਿਹਾ। ਇੱਥੇ ਕ੍ਰਿਸਚੀਅਨ ਜਿਹੜਾ ਭਾਈਚਾਰਾ ਉਹ ਵੀ ਕੋਈ ਕਸਰ ਨਹੀਂ ਛੱਡ ਰਿਹਾ। ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਕੇ ਉਹਨਾਂ ਨੂੰ ਈਸਾਈ ਬਣਾਇਆ ਜਾ ਰਿਹਾ। ਹੋਰ ਵੀ ਬੜੀਆਂ ਧਿਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਸਰਗਰਮ ਨੇ, ਪਰ ਚੇਤੇ ਰੱਖੋ ਇਹ ਸਾਰੀਆਂ ਧਿਰਾਂ ਆਪੋ ਆਪਦਾ ਜ਼ੋਰ ਲਾ ਰਹੀਆਂ ਨੇ ਤੇ ਕੋਈ ਕਸਰ ਨਹੀਂ ਛੱਡਦਾ ਹੁੰਦਾ। ਪਰ ਆ ਜਿਹੜਾ ਕਿਸਾਨ ਸੰਘਰਸ਼ ਚੱਲਿਆ ਇਹਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਨੂੰ ਮਾਰਨ ਵਾਲੇ ਬੜੇ ਆਏ ਬੜੇ ਆਉਣਗੇ, ਬੜੇ ਲੋਕ ਨੇ ਜਿਨ੍ਹਾਂ ਦਾ ਤਹਈਆ ਕੀਤਾ ਹੋਇਆ ਕਿ ਅਸੀਂ ਇਹ ਗੱਲ ਮਿਟਾਉਣੀ ਆ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਤੇ ਜਿਹੜੇ ਲੋਕ ਇਹ ਗੱਲ ਮਿਟਾਉਣ ਨੂੰ ਫਿਰਦੇ ਆ ਉਹਨਾਂ ਦੇ ਮੂੰਹ ਦੇ ਉੱਤੇ ਆ ਕਿਸਾਨ ਸੰਘਰਸ਼ ਦੌਰਾਨ ਕਰਾਰਾ ਜਿਹੜਾ ਥੱਪੜ ਆ ਉਹ ਵੱਜਿਆ, ਜਦੋਂ ਸਾਰੀ ਦੁਨੀਆ ਨੇ ਦੇਖਿਆ ਕਿ ਖਾਲਸਾ ਤੇ ਖਾਲਿਸਤਾਨ ਇਹੀ ਪੰਜਾਬ ਦੀ ਸ਼ਾਨ ਆ, ਇੱਥੇ ਇਹੀ ਕੁਝ ਚੱਲਣਾ।
ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਮੀ ਆ। ਸੋ ਸਿਆਸੀ ਜਿਹੜੇ ਸਾਡੇ ਚੌਧਰੀ ਭਲਵਾਨ ਵਿਚਾਰੇ ਛਾਲਾ ਮਾਰਦੇ ਫਿਰਦੇ ਆ ਵੀ ਕੁਝ ਬਣ ਜੂ, ਉਹਨਾਂ ਨੂੰ ਬੇਨਤੀ ਆ ਕਿ ਜਦੋਂ ਅਕਲ ਆ ਗਈ ਉਦੋਂ ਦੱਸਿਓ ਜ਼ਰੂਰ ਕਿ ਇਹ ਪੰਥ ਲਈ ਤੇ ਪੰਜਾਬ ਲਈ ਕਿਵੇਂ ਘਾਤਕ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੁਝ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਪੁੱਛਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ